Americans will pay more when Trump decides to impose tariffs on Canada, Trudeau. ਉਹਨੇ ਕਿਹਾ ਜੀ ਜੇ ਉਹਨੇ ਗਿਫਟ ਕੈਨੇਡਾ ਨੂੰ ਵੈਲੈਂਟਾਈਨ ਡੇ ਦੀ ਦੇਣੀ ਹੈ ਤਾਂ ਦੇ ਦੇ, ਤੇ ਜੇ ਫੂਲਸ ਡੇ ਦੇ ਉੱਤੇ ਦੇਣੀ ਹੈ ਤਾਂ ਦੇ ਦੇ। Whenever Canada will respond with retaliatory tariffs. ਉਹਨੇ ਕਿਹਾ ਰਾਦਰ ਕੈਨੇਡਾ ਨਾਲ ਕੋਆਪਰੇਟ ਕਰਕੇ ਜਿਹੜਾ ਤੁਸੀਂ ਵਾਅਦਾ ਅਮਰੀਕਨਾਂ ਨੂੰ ਕੀਤਾ ਹੈ ਕਿ ਵੀ ਤੁਸੀਂ ਆਰਥਿਕ ਵ੍ਰਿੱਧੀ ਜਾਂ ਇਕਨੋਮਿਕਲ ਗਰੋਥ ਦਿਓਗੇ, ਉਹਦੇ ਤੇ ਕੰਮ ਕਰੋ। If they do move forward on tariffs, we are ready to respond in a strong way, but in a way to figure out how to get them removed as soon as possible. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਦੁਨੀਆ ਦੇ ਅੱਡ-ਅੱਡ ਦੇਸ਼ਾਂ ਨੂੰ ਟੈਰਿਫ ਯਾਨੀ ਕਿ ਵਾਧੂ ਟੈਕਸ ਲਾਉਣ ਦੀਆਂ ਧਮਕੀਆਂ ਦੇ ਚੱਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਪਲਟਾਵਾਰ ਕੀਤਾ ਹੈ। ਸੋ ਟਰੂਡੋ ਦਾ ਕਹਿਣਾ ਹੈ ਕਿ ਜੇ ਕੈਨੇਡਾ ਤੇ ਵਾਧੂ ਟੈਰਿਫ ਲਾਈ ਤਾਂ ਇਸ ਦਾ ਖਮਿਆਜ਼ਾ ਅਮਰੀਕਨਾਂ ਨੂੰ ਵਾਧੂ ਕੀਮਤ ਤਾਰ ਕੇ ਭੁਗਤਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਅਗੇਨ ਜਸਟਨ ਟਰੂਡੋ ਦੇ ਨਾਲ ਜਦੋਂ ਅਸੀਂ ਪਿਛਲੇ ਪੀਰੀਅਡ ਦਾ ਉਹਦਾ ਟਰੈਕ ਰੈਕਰਡ ਔਰ ਉਸ ਦੇ ਹੌਸਲੇ ਔਰ ਜਿਹੜੀਆਂ ਕਮਿਟਮੈਂਟਸ ਨੇ ਹਿਊਮਨ ਰਾਈਟਸ ਦੇ ਮੁੱਦਿਆਂ 'ਤੇ ਜਾਂ ਕੈਨੇਡੀਅਨ ਸੋਵਰਨਟੀ ਦੇ ਮੁੱਦੇ 'ਤੇ, ਅਤੇ ਫਿਰ ਐਡਮੀਰੇਸ਼ਨ ਤੋਂ ਬਿਨਾਂ ਹੋਰ ਤਾਂ ਕੁਛ ਨਹੀਂ ਹੈ ਉਹਦੇ ਲਈ। ਉਹ ਤਾਂ ਹਮੇਸ਼ਾ ਹੀ ਅਸੀਂ ਸਿੱਖ ਹਿਸਟਰੀ 'ਚ ਵੀ ਉਸ ਨੂੰ ਯਾਦ ਕਰਾਂਗੇ ਐਜ਼ ਏ ਯੂਨੀਕ ਕਰੈਕਟਰ, ਜਿਹਨੇ ਜਿਹੜਾ ਇੰਡੀਅਨ ਸਟੇਟ ਦਾ ਬਲਫ ਸੀ, ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਰੋਗ ਸਟੇਟ ਆਪਰੇਟ ਹੋ ਰਹੀ ਸੀ, ਉਸ ਨੂੰ ਦੁਨੀਆ ਦੀ ਕਚਹਿਰੀ 'ਚ ਐਕਸਪੋਜ਼ ਕੀਤਾ। ਉਸ ਨੇ ਆਪਣੀ ਹਕੂਮਤ ਨੂੰ ਦਾਅ 'ਤੇ ਲਾ ਕੇ ਇੰਡੀਅਨ ਕਰੈਕਟਰ ਅਸੈਸੀਨੇਸ਼ਨ ਜਿਸ ਲੈਵਲ ਤੱਕ ਜਾ ਕੇ ਇੰਡੀਅਨ ਸਿਸਟਮ, ਗੌਰਮੈਂਟ ਔਰ ਉਹਨਾਂ ਦੇ ਟੁੱਕੜ ਬੋਚਾਂ ਨੇ ਕੀਤੀ, ਪਰ ਉਹਨੇ ਜਿਹੜਾ ਆਪਣਾ ਸਟੈਂਡ ਨਹੀਂ ਛੱਡਿਆ। ਔਰ ਹੁਣ ਵੀ ਮੈਂ ਦੇਖ ਰਿਹਾ ਕਿ ਇਹ ਜਿਹੜਾ ਮੋਰਲ ਕਰੇਜ ਹੁੰਦਾ ਹੈ, ਠੀਕ ਜਾਂ ਗਲਤ ਕਹਿਣ ਦੀ ਹਿੰਮਤ ਹਰ ਇੱਕ 'ਚ ਨਹੀਂ ਹੁੰਦੀ। ਠੀਕ ਤਾਂ ਜਦੋਂ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਜਿਵੇਂ ਸਾਡੇ ਉਹ ਖਿੱਤੇ ਦਾ ਇਹ ਬਣਿਆ ਹੀ ਹੋਇਆ ਕਿ ਜੀ ਸਾਹਿਬ ਦੀ ਅੱਖ ਦੇਖੋ, ਜਿਹੜੀਆਂ ਕੌਮਾਂ ਲੰਮਾ ਵਕਤ ਗੁਲਾਮੀ 'ਚ ਰਹੀਆਂ ਹੁੰਦੀਆਂ ਨੇ, ਉਹਨਾਂ ਦੇ ਲਈ ਜਿਹੜਾ ਉਹ ਤਾਂ ਅਥਾਰਟੀ ਦੇ ਸਾਹਮਣੇ ਜਿਹੜਾ ਖਲੋ ਹੀ ਨਹੀਂ ਸਕਦੇ ਹੈ। ਲੇਕਿਨ ਜਦੋਂ ਚਾਰ ਚੁਫੇਰੇ ਇੱਕ ਖੌਫ ਔਰ ਡਰ ਹੋਏ ਔਰ ਉਸ ਦੇ ਵਿੱਚ ਵੀ ਖਲੋ ਕੇ ਆਪਣੇ ਕੇਸ ਨੂੰ ਕਹਿਣ ਦੀ ਹਿੰਮਤ ਰੱਖਣਾ, ਮੈਂ ਸਮਝਦਾ ਵੀ ਈਵਨ ਇਹ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਉਹਨੂੰ ਫਿਊਰੀ ਕੋ, ਉਹਨੂੰ ਬਲਿਜ਼ਰਡ ਕੋ, ਉਹਨੂੰ ਚਾਰ ਚਫੇਰੇ ਜਿਹੜੇ ਛੱਡੇ ਜਾ ਰਹੇ ਗੋਲੇ ਕੋ, ਟੈਰਿਫ ਟੈਰਿਫ ਟੈਰਿਫ, ਮਸੂਲ ਮਸੂਲ ਮਸੂਲ, ਚੁੰਗੀ ਚੁੰਗੀ ਚੁੰਗੀ, ਟੈਕਸ ਟੈਕਸ ਟੈਕਸ, ਖੌਫ ਖੌਫ ਖੌਫ। ਤੇ ਜਸਟਨ ਟਰੂਡੋ ਨੇ ਅੱਜ ਟਰੰਪ ਜੀ ਨੂੰ ਜਿਹੜਾ ਇਹ ਕਿਹਾ ਕਿ ਬਾਬਾ ਜੀ ਜਰਾ ਸੋਚੋ ਕਿ ਇਹ ਤੁਸੀਂ ਠੀਕ ਹੈ, ਜਿਹਨੂੰ ਉਹ ਕਹਿੰਦੇ ਨੇ ਕਿ ਵੀ ਇਹ ਜਦੋਂ ਅੱਗ ਲੱਗੀ ਤੇ ਕਿਤੇ ਨਾ ਕਿਤੇ ਇਹ ਫਿਰ ਤੁਹਾਡੇ ਤੱਕ ਵੀ ਪਹੁੰਚੇਗੀ, ਤੁਹਾਡੇ ਲੋਕਾਂ ਤੱਕ ਵੀ, ਔਰ ਮਜ਼ਬੂਤੀ ਨਾਲ। ਰਾਦਰ ਇੱਕ 'ਚ ਤਾਂ ਉਹਨਾਂ ਨੇ ਰਿਡੀਕਿਊਲ ਤੱਕ ਗੱਲ ਕੀਤੀ। ਉਹਨੇ ਕਿਹਾ ਵੀ, ਔਰ ਇਹ ਮੇਨ ਨਿਊਜ਼ ਹੈ ਐਸੋਸੀਏਟਡ ਪ੍ਰੈਸ ਦੀ, ਟਾਈਟਲ ਹੀ ਹੈ ਅਮਰੀਕਨਸ ਵਿਲ ਪੇ ਮੋਰ ਵੈਨ ਟਰੰਪ ਡਿਸਾਈਡਸ ਟੂ ਇੰਪੋਜ਼ ਟੈਰਿਫਸ ਔਨ ਕੈਨੇਡਾ, ਟਰੂਡੋ। ਉਹਨੇ ਕਿਹਾ ਜੇ ਸਾਡੇ 'ਤੇ ਲਾਇਆ ਇਹ ਵਾਧੂ ਟੈਰਿਫ ਤੇ ਫਿਰ ਤੁਹਾਡੇ ਅਮਰੀਕਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ, ਕੀਮਤਾਂ ਉੱਥੇ ਵਧਣਗੀਆਂ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਟਰੰਪ ਨੇ ਪਹਿਲਾਂ ਤਾਂ ਸਹੁੰ ਚੁੱਕਣ ਤੋਂ ਪਹਿਲਾਂ ਕਿਹਾ ਸੀ ਕਿ ਵੀ ਜਿੱਦਣ ਮੈਂ ਸਹੁੰ ਚੁੱਕੀ ਉਦੋਂ ਹੀ ਮੈਂ ਜਿਹੜਾ ਇਹ ਟੈਰਿਫ ਇੰਨੇ % ਲਾ ਦਿਆਂਗਾ, 25% ਕੈਨੇਡਾ ਔਰ ਮੈਕਸੀਕੋ 'ਤੇ। ਫਿਰ ਉਹਨੇ ਕਿਹਾ ਜੀ ਕਿ ਵੀ ਮੈਂ ਜਿਹੜਾ ਫਰਵਰੀ 1 ਨੂੰ ਲਾਵਾਂਗਾ। ਹੁਣ ਜਿਹੜਾ ਆ ਰਿਹਾ ਜੀ ਫੈਬਰਰੀ 19 ਨੂੰ ਹੋਏਗਾ, ਉਹਦੇ 'ਤੇ ਉਹਨੇ ਜਿਹਨੂੰ ਕਹਿੰਦੇ ਨੇ ਵਿਅੰਗ ਕੀਤਾ ਹੈ ਟਰੂਡੋ ਨੇ। ਉਹਨੇ ਕਿਹਾ ਜੀ ਵੈਦਰ ਟਰੰਪ ਨੇ 20 ਜਨਵਰੀ ਨੂੰ ਲਾਉਣਾ ਸੀ, ਨਹੀਂ ਲਾਇਆ, ਹੁਣ 1 ਨੂੰ ਲਾਏ ਜਾਂ 15 ਨੂੰ ਲਾਏ। 15 ਨੂੰ ਕਹਿੰਦਾ ਜੀ ਲਾ ਕੇ ਭਾਵੇਂ ਵੈਲੈਂਟਾਈਨ ਡੇ ਗਿਫਟ ਦੇਣਾ ਚਾਹੁੰਦਾ ਕੈਨੇਡਾ ਨੂੰ, ਉਹ ਵੀ ਠੀਕ ਹੈ, ਤੇ ਭਾਵੇਂ ਅਪ੍ਰੈਲ 1 ਨੂੰ ਲਾਏ। ਹੁਣ ਅਪ੍ਰੈਲ 1 ਫੂਲਸ ਡੇ ਹੈ, ਜਿਹਨੂੰ ਅਪ੍ਰੈਲ ਫੂਲ ਅਸੀਂ ਕਹਿੰਦੇ, ਮਤਲਬ ਇਹਦੇ 'ਚ ਵੀ ਉਹਨੇ ਕਿਹਾ ਜੀ ਜੇ ਉਹਨੇ ਗਿਫਟ ਕੈਨੇਡਾ ਨੂੰ ਵੈਲੈਂਟਾਈਨ ਡੇ ਦੀ ਦੇਣੀ ਹੈ ਤਾਂ ਦੇ ਦੇ, ਤੇ ਜੇ ਫੂਲਸ ਡੇ ਦੇ ਉੱਤੇ ਦੇਣੀ ਹੈ ਤਾਂ ਦੇ ਦੇ। Whenever Canada will respond with retaliatory tariffs, ਕਿ ਵੀ ਅਸੀਂ ਜਵਾਬੀ ਕਾਰਵਾਈ ਕਰਾਂਗੇ, ਪਲਟਵਾਰ, and prices for American consumer on just about everything will go up,
ਕਿ ਅਮਰੀਕਨਾਂ ਦੇ ਲਈ ਹਰ ਚੀਜ਼ ਦੀ ਕੀਮਤ ਵੱਧ ਜਾਏਗੀ, ਫਿਰ ਉਹਨੇ ਨਾਲ ਹੀ ਕਿਹਾ ਕਿ ਵੀ ਡੋਂਟ ਥਿੰਕ ਹੀ ਵਾਂਟਸ ਦੈਟ, ਕਿ ਵੀ ਸਾਨੂੰ ਇਹ ਲੱਗਦਾ ਵੀ ਉਹ ਨਹੀਂ ਚਾਹੇਗਾ ਵੀ ਅਮਰੀਕਨਾਂ ਨੂੰ ਵਾਧੂ ਪੇ ਕਰਨਾ ਪਏ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਟਰੰਪ ਰਿਸਕ ਲੈ ਰਿਹਾ ਹੈ, ਜੇ ਹੁਣ ਅਮਰੀਕਾ ਸੈਕੰਡ ਲਾਰਜੈਸਟ ਟ੍ਰੇਡਿੰਗ ਪਾਰਟਨਰ ਮੈਕਸੀਕੋ ਹੈ, ਕਿਉਂਕਿ ਇੱਕ ਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਜਿਹੜਾ ਟ੍ਰੇਡ ਹੈ ਜਿਸ ਨੂੰ ਜਿਹੜਾ ਜਿਹਦੇ 'ਚ ਸਾਰੇ ਚਾਈਨਾ ਦੂਜੇ ਤੀਜੇ, ਉਹਨੂੰ ਵੀ ਟਰੰਪ ਨੇ ਚੈਲੰਜ ਕੀਤਾ ਹੈ। ਇਹ ਇੱਕ ਟਰੀਟੀ ਜਿਹੜੀ ਹੈ ਨੈਫਟਾ ਸੀ ਸ਼ਾਇਦ ਉਸ ਦਾ ਨਾਂ, ਜਿਹਦੇ 'ਚ ਅਮਰੀਕਾ, ਕੈਨੇਡਾ, ਮੈਕਸੀਕੋ ਇਹ ਸ਼ਾਮਲ ਸੀ, ਸ਼ਾਇਦ ਨਾਰਥ ਅਮਰੀਕਾ ਫੋਰਨ ਟਰੀਟੀ ਕੁਛ ਐਗਰੀਮੈਂਟ, ਹਾਂਜੀ ਇਹ ਨੈਫਟਾ ਦੇ ਥੱਲੇ ਸੀ ਕਿ ਵੀ ਹੁਣ ਉਹਨੂੰ ਕਿਉਂਕਿ ਚੈਲੰਜ ਮੈਕਸੀਕੋ ਨੇ ਕਿਹਾ, ਜੇ ਮੈਕਸੀਕੋ ਦੇ ਉੱਤੇ ਵੀ ਇਹੀ ਲਾਣੇ ਨੇ ਜੋ ਕਹਿ ਰਿਹਾ ਹੈ ਕੈਨੇਡਾ 'ਤੇ ਲਾਣਾ ਹੈ, ਫਿਰ ਇਹਦਾ ਇਹ ਹੋਏਗਾ ਕਿ ਜਿਹੜੀ ਸਭ ਤੋਂ ਵੱਡੀ ਮਾਰਕੀਟ ਹੈ ਆਟੋ, ਲੰਬਰ ਅਤੇ ਆਇਲ ਦੀ, ਉਹ ਇੱਕਦਮ ਉਸ ਦਾ ਅਸਰ ਕੰਜ਼ਿਊਮਰ ਦੇ ਉੱਤੇ ਪਏਗਾ, ਉਹਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ। ਔਰ ਹੁਣ ਕੈਨੇਡਾ ਦੇ ਵਿੱਚ ਸਭ ਤੋਂ ਜਿਹੜੀ ਆਇਲ ਰਿਚ ਸਟੇਟ ਆ ਅਲਬਰਟਾ ਹੈ, ਜਿਹਦੀ ਰਾਜਧਾਨੀ ਐਡਮਿੰਟਨ ਹੈ। 25% ਆਇਲ ਅਮਰੀਕਾ ਦਾ, ਹਾਲਾਂ ਹੁਣ ਜਿਵੇਂ ਇਹਨੇ ਕਿਹਾ ਟਰੰਪ ਨੇ ਕਿ ਜੀ ਡਰਿਲ ਬੇਬੀ ਡਰਿਲ, ਪਰ ਉਹ ਜਦੋਂ ਤੱਕ ਤੁਸੀਂ ਡਰਿਲਿੰਗ ਦੂਜੀ ਕਰਦੇ ਹੋ ਤੁਹਾਡਾ ਆਪਣਾ ਨਿਕਲਦਾ। ਅੱਜ ਵੀ ਜਿਹੜਾ ਅਮਰੀਕਾ 'ਚ ਕੰਜ਼ਿਊਮ ਹੁੰਦਾ ਤੇਲ ਹੈ 25% ਕੈਨੇਡਾ ਤੋਂ ਆਉਂਦਾ ਹੈ, ਔਰ ਕੈਨੇਡਾ 'ਚ ਐਲਬਰਟਾ ਸਟੇਟ 'ਚੋਂ ਆਉਂਦਾ। ਅਤੇ ਐਲਬਰਟਾ ਦੇ ਪ੍ਰੀਮੀਅਰ ਨੇ ਜਿਹੜਾ ਇਸ ਡੈਨੀਅਲ ਸਮਿਥ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕਿਹਾ ਕਿ ਵੀ ਜੇ ਇਵੇਂ ਕੀਤਾ ਟੈਰਿਫ ਲਾਉਣ ਦਾ, ਅਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਮਰੀਕਨਾਂ ਨੂੰ ਮੋਰ ਦੈਨ $1 ਪਰ ਗੈਲਨ ਭਾਅ ਵੱਧ ਜਾਏਗਾ ਗੈਸ ਦਾ। ਔਰ ਜੇ ਉਹਨਾਂ ਨੇ ਕਿਹਾ ਵੀ ਕੈਨੇਡੀਅਨ ਆਇਲ 'ਤੇ ਟੈਰਿਫ ਲਾਇਆ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ 1/4 ਆਇਲ ਦਿੰਦੇ ਹਾਂ ਅਮਰੀਕਾ ਨੂੰ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ, 34 ਕ੍ਰਿਟੀਕਲ ਮਿਨਰਲ ਨੇ ਸਾਡੇ ਕੋਲ, ਔਰ ਮੈਟਲਸ ਜਿਹੜੀਆਂ US ਚਾਹੁੰਦਾ ਹੈ, ਔਰ ਲਾਰਜੈਸਟ ਫੋਰਨ ਸਪਲਾਇਰ ਹੈ ਕੈਨੇਡਾ ਜਿਹੜਾ ਹੈ ਉਹ ਅਮਰੀਕਾ ਨੂੰ ਸਟੀਲ, ਐਲੂਮੀਨੀਅਮ, ਯੂਰੇਨੀਅਮ, ਵੀ ਇਸ ਦੇ ਨਾਲ ਤਾਂ ਸਾਰਾ ਹੀ ਚੀਜ਼ਾਂ ਪ੍ਰਭਾਵਿਤ ਹੋਣਗੀਆਂ। ਦਾ US ਸ਼ੁੱਡ ਬੀ ਵਰਕਿੰਗ ਈਵਨ ਮੋਰ ਵਿਦ ਕੈਨੇਡਾ on our energy, on our critical minerals, on the goods they need to deliver the economic growth that Donald Trump has promised, Mr. Trudeau said. ਉਹਨੇ ਕਿਹਾ ਰਾਦਰ ਕੈਨੇਡਾ ਨਾਲ ਕੋਆਪਰੇਟ ਕਰਕੇ ਜਿਹੜਾ ਤੁਸੀਂ ਵਾਅਦਾ ਅਮਰੀਕਨਾਂ ਨੂੰ ਕੀਤਾ ਹੈ ਕਿ ਵੀ ਤੁਸੀਂ ਆਰਥਿਕ ਵਰਿੱਧੀ ਜਾਂ ਇਕਨੋਮਿਕਲ ਗਰੋਥ ਦਿਓਗੇ, ਉਹਦੇ 'ਤੇ ਕੰਮ ਕਰੋ। ਔਰ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਇਵੇਂ ਹੋਏ, ਦੈਟ ਇਜ਼ ਆਵਰ ਫਸਟ ਚੋਇਸ। ਇਫ ਦੇ ਡੂ ਮੂਵ ਫਾਰਵਰਡ ਔਨ ਟੈਰਿਫਸ ਵੀ ਆਰ ਰੈਡੀ ਟੂ ਰਿਸਪੌਂਡ ਇਨ ਅ ਸਟਰੋਂਗ ਵੇ, ਬਟ ਇਨ ਅ ਵੇ to figure out how to get them removed as soon as possible. ਉਹਨੇ ਕਿਹਾ ਜੀ ਜੇ ਤੁਸੀਂ ਇਵੇਂ ਕਰੋਗੇ ਤਾਂ ਫਿਰ ਅਸੀਂ ਵੀ ਜਿਹੜਾ ਹੈ ਉਹ ਰੀਟੈਲੀਏਟਲੀ ਕਰਾਂਗੇ। ਸੋ ਹੋਪਫੁਲੀ ਇਵੇਂ ਨਹੀਂ ਹੁੰਦਾ, ਕਿਉਂਕਿ ਕੈਨੇਡਾ 'ਚ ਵੀ ਕੋਈ ਹਾਲਾਤ ਠੀਕ ਨਹੀਂ ਨੇ, ਮਹਿੰਗਾਈ ਬਹੁਤ ਜ਼ਿਆਦਾ ਹੈ, ਬਿਲਕੁਲ ਆਪਣੇ ਵੀ ਆਲਰੇਡੀ ਇੰਟਰਸਟ ਰੇਟ ਬਹੁਤ ਜ਼ਿਆਦਾ ਸੀ, ਮੌਰਟਗੇਜ 3 ਗੁਣਾ ਹੋ ਗਈ ਹੈ, ਆਪਣੇ ਲੋਕ ਦੁਖੀ ਨੇ, ਔਰ ਇਸ ਸਾਰੇ 'ਚੋਂ ਇੱਕ ਅਨਸਰਟਨਟੀ ਵੀ ਨਿਕਲ ਰਹੀ ਹੈ ਜੋ ਵੀ ਚੱਲ ਰਿਹਾ। ਅਤੇ ਜੇ ਅਸੀਂ ਇੱਕ ਪਾਸੇ ਕ੍ਰਿਸਚੀਅਨ ਵੈਲਿਊਜ਼ ਦੀ ਗੱਲ ਹੁੰਦੀ ਹੈ ਤਾਂ ਵੈਸੇ ਘੱਟੋ ਘੱਟ ਕੋਈ ਨਾ ਕੋਈ ਉਹਨਾਂ ਨੂੰ ਜਾ ਕੇ ਕੰਨ 'ਚ ਵੀ ਕਹਿ ਸਕਦਾ ਹੈ ਲਵਦਾਈ ਨੇਬਰ, ਹੈ ਪੜੋਸੀ ਦੇ ਨਾਲ ਪਿਆਰ ਕਰੋ, ਹੈ ਨਾ। ਵੀ ਕੈਨੇਡਾ ਮੈਕਸੀਕੋ ਨੂੰ ਤਾਂ ਮਾਫ ਕਰ ਦਿਓ ਤੇ ਤੁਹਾਡੇ ਗੁਆਂਢੀ ਨੇ, ਤੇ ਵੈਸੇ ਕੈਨੇਡਾ ਨੇ ਇਹ ਵੀ ਕਿਹਾ, ਹੁਣ ਅਮਰੀਕਾ ਨੇ ਕਿਹਾ ਸੀ ਨਾ ਅਸੀਂ ਤੁਹਾਨੂੰ ਸਿਕਿਉਰ ਕਰ ਰਹੇ ਹਾਂ, ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਆਪਣਾ ਰੱਖੋ, ਅਸੀਂ ਸਾਡੀ ਫੌਜ ਸਮਰੱਥ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਨੂੰ। ਕਿਉਂਕਿ ਜੇ ਇਸ ਲਾਈਨ ਦੇ ਉੱਤੇ ਗੱਲ ਤੁਰ ਪਈ ਤਾਂ ਫਿਰ ਫਰਦਰ ਫਰੈਗਮੈਂਟੇਸ਼ਨ ਹੋਏਗੀ। ਪਰ ਮੈਨੂੰ ਲੱਗਾ ਵੀ ਜਸਟਿਨ ਟਰੂਡੋ ਭਾਵੇਂ ਰਿਜ਼ਾਈਨ ਕਰ ਚੁੱਕਾ ਹੁੰਦਾ ਵੇ ਹੈ, ਫਰਵਰੀ 'ਚ ਸ਼ਾਇਦ ਟਰਮ ਐਂਡ ਹੋਣੀ ਹੈ ਜਾਂ ਹਾਂ ਨਹੀਂ ਪੂਰਾ ਜਵਾਬੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕੀਤੀ ਹੈ। ਇਹ ਪਸੰਦ ਹੁੰਦੇ ਨੇ ਸਾਨੂੰ ਲੋਕ ਜਿਹੜੇ ਚੈਲੰਜ ਕਰਦੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।